ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਮਿੰਟੂ ਗੁਰਸਰੀਆ ਜੀ। ਮਿੰਟੂ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ। ਖਬਰ ਦੇ ਨਜ਼ਰ ਪ੍ਰੋਗਰਾਮ ਦੇ ਸਪਾਂਸਰ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ ਤੇ ਉਹਨਾਂ ਤੋਂ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਉਹਨਾਂ ਦਾ ਨੰਬਰ ਹੈ 408 272 2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਆ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲ ਇੰਡੀਅਨ ਕੰਜ਼ੀਰੈਂਟਨ, ਸਰਬਜੀਤ ਸਿੰਘ ਸ਼ੋਕਰ ਟਰਲਕ, ਜੀਐਨ ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਵੀ ਕਰਵਾ ਸਕਦੇ ਹੋ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਸੈਂਤਾ ਨੇਲਾ ਦੀ ਲੋਕੇਸ਼ਨ ਹੈ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਮਨੀਸ਼ ਸਿਸੋਦੀਆ ਦੇ ਨਾਲ ਜੁੜੀ ਖਬਰ ਤੋਂ। ਚਾਰਜ ਸ਼ੀਟ ਦੇ ਵਿੱਚ ਕਹਿੰਦੇ ਮਨੀਸ਼ ਸਿਸੋਦੀਆ ਦਾ ਨਾਮ ਨਹੀਂ ਆਇਆ ਜੀ। ਜੀ ਬਿਲਕੁਲ, ਚਾਰਜ ਸ਼ੀਟ ਜਿਹੜੀ ਆ ਫਾਈਲ ਕਰ ਦਿੱਤੀ ਆ CBI ਨੇ ਸ਼ੁੱਕਰਵਾਰ ਨੂੰ ਰਾਉਜ਼ ਐਵੇਨਿਊ ਕੋਰਟ ਦੇ ਵਿੱਚ, ਜਿਹੜੀ ਇੱਕ ਸਪੈਸ਼ਲ ਕੋਰਟ ਆ, ਉਹਦੇ ਚ ਦੋਸ਼ ਪੱਤਰ ਜਿਹੜਾ ਉਹ ਦਾਖਲ ਕਰ ਦਿੱਤਾ ਹੈ। ਇਹ ਦੋਸ਼ ਪੱਤਰ ਹੈ CBI ਦੀ FIR ਚ ਮੁਲਜ਼ਮ ਨੰਬਰ 1 ਜਿਹੜੇ ਦੱਸੇ ਗਏ ਉਹ ਮੁੱਖ ਮੰਤਰੀ ਸਿਸੋਦੀਆ ਦਾ ਨਾਮ ਪਹਿਲੇ ਦੋਸ਼ ਪੱਤਰ ਚ ਨਹੀਂ ਹੈ। ਇਹ ਬੜੀ ਮਹੱਤਵਪੂਰਨ ਗੱਲ ਆ। ਤੇ ਫਿਰ ਜੇ ਆਪਾਂ ਦੇਖੀਏ ਜਿਹੜਾ CBI ਦਾ ਆਫੀਸ਼ੀਅਲ ਇੱਕ ਸਟੇਟਮੈਂਟ ਹੈ, ਉਹਦੇ ਚ ਸਪਸ਼ਟ ਕੀਤਾ ਗਿਆ ਕਿ ਪਹਿਲੀ FIR ਨਾਮਜ਼ਦ ਸਿਸੋਦੀਆ ਸਮੇਤ ਹੋਰ ਸਾਰੇ ਮੁਲਜ਼ਮਾਂ ਖਿਲਾਫ ਜਾਂਚ ਜਾਰੀ ਹੈ ਤੇ ਜਿਵੇਂ ਹੀ ਤੱਥ ਸਾਹਮਣੇ ਆਉਣਗੇ ਉਹਨਾਂ ਖਿਲਾਫ ਦੋਸ਼ ਜਿਹੜੇ ਆ ਉਹ ਪੂਰਕ ਦੋਸ਼ ਪੱਤਰ ਦੇ ਵਿੱਚ ਦਾਖਲ ਕੀਤੇ ਜਾਣਗੇ। ਮਤਲਬ ਸਪਸ਼ਟ ਆ ਕਿ ਜਿਹੜੀ ਪਹਿਲੀ ਚਾਰਜ ਸ਼ੀਟ ਆ ਉਹਦੇ ਵਿੱਚ ਦੋਸ਼ ਪੱਤਰ ਕਹਿ ਲਓ, ਉਹਦੇ ਚ ਨਾਮ ਨਹੀਂ ਹੈ, ਪਰ CBI ਇਹ ਕਹਿ ਰਹੀ ਹੈ ਕਿ ਅਗਲੇ ਜਿਹੜੀ ਮਤਲਬ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਗਲੇ ਦੋਸ਼ ਪੱਤਰ ਚ ਉਹਨਾਂ ਦਾ ਨਾਮ ਹੋ ਸਕਦਾ ਆ ਜੀ। ਮਤਲਬ ਕਿ ਵਕਤੀ ਤੌਰ ਤੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਗੁਜਰਾਤ ਦਾ ਇਲੈਕਸ਼ਨ ਚੱਲ ਰਿਹਾ ਵਾ, ਤੇ ਜੇ ਮੰਨ ਲਓ ਇਹ ਸਾਰਾ ਕੁਝ ਜਿਹੜਾ ਇਸ ਤਰ੍ਹਾਂ ਨਿਕਲ ਜਾਂਦਾ ਹੈ ਕਿ ਇਹਨਾਂ ਦਾ ਦੂਸਰੀ ਚਾਰਜ ਸ਼ੀਟ ਦੇ ਵਿੱਚ ਵੀ ਨਾਂ ਨਹੀਂ ਆਉਂਦਾ, ਤਾਂ ਇਹਨਾਂ ਨੂੰ ਡੈਫੀਨਿਟਲੀ ਇੱਕ ਕਹਿ ਲਓ ਕਿ ਬਹੁਤ ਵੱਡਾ ਇਸ ਚੀਜ਼ ਦਾ ਐਡਵਾਂਟੇਜ ਮਿਲੇਗਾ। ਪਰ ਗੱਲ ਕੀ ਹੈ ਕਿ ਤੈਅ ਸਮੇਂ ਦੇ ਵਿੱਚ ਯਾਨੀ ਕਹਿ ਸਕਦੇ ਹਾਂ ਆਪਾਂ ਕਿ ਇਹਨਾਂ ਨੂੰ ਇੱਕ ਦੋਸ਼ ਪੱਤਰ ਦਾਖਲ ਕਰਨਾ ਪੈਂਦਾ ਹੈ 60 ਦਿਨਾਂ ਦੇ ਅੰਦਰ। ਜੇਕਰ ਨਹੀਂ ਤੁਸੀਂ ਦੋਸ਼ ਪੱਤਰ ਦਾਖਲ ਕਰੋਗੇ ਏਜੰਸੀ ਦੇ ਤੌਰ ਤੇ, ਤਾਂ ਫਿਰ ਉਹ ਦੋਸ਼ੀ ਜਿਹੜੇ ਆ ਉਹ ਜ਼ਮਾਨਤ ਲੈਣ ਦੇ ਹੱਕਦਾਰ ਹੋ ਜਾਂਦੇ ਆ। ਸੋ ਆਹ ਹੁੰਦੀ ਹੈ ਪ੍ਰੋਬਲਮ। ਇਸ ਕਰਕੇ ਬਾਅਦ ਦੇ ਵਿੱਚ ਉਹ ਸਪਲੀਮੈਂਟਰੀ ਬਾਅਦ ਚ ਉਹ ਪੇਸ਼ ਕਰ ਦਿੰਦੇ ਆ। ਤਾਂ ਲੱਗਦਾ ਇਹ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਮਨੀਸ਼ ਸਿਸੋਦੀਆ ਦਾ ਨਾਮ ਹੋਵੇ, ਪਰ ਉਦੋਂ ਤੱਕ ਮਨੀਸ਼ ਸਿਸੋਦੀਆ ਇੱਕ ਰਾਹਤ ਜ਼ਰੂਰ ਪ੍ਰਾਪਤ ਕਰ ਗਏ ਆ। ਤਾਂ ਦੂਸਰੇ ਪਾਸੇ ਵੱਡੀ ਗੱਲ ਜਿਹੜੀ ਹੈ ਉਹ ਇਹ ਆ ਕਿ ਇਹਨਾਂ ਨੇ ਜਿਹੜੇ ਬਣਾਏ ਨੇ ਇਹਦੇ ਵਿੱਚ ਨਾਮਜ਼ਦ ਮੁਲਜ਼ਮ ਕੀਤੇ ਨੇ, ਉਹਦੇ ਵਿੱਚ ਇੱਕ ਤਾਂ ਹੈਦਰਾਬਾਦ ਦਾ ਕਾਰੋਬਾਰੀ ਅਭਿਸ਼ੇਕ ਬੋਇਨਪੱਲੀ, ਸਮੀਰ ਮਹਿੰਦਰੂ, ਅਰੁਣ ਰਾਮਚੰਦਰ ਪਿੱਲੇ, ਮੁੱਥਾ ਗੌਤਮ ਤੇ ਦੋ ਲੋਕ ਸੇਵਕਾ ਆਬਕਾਰੀ ਵਿਭਾਗ ਦੇ ਤਤਕਾਲੀ ਡਿਪਟੀ ਕਮਿਸ਼ਨਰ ਕੁਲਦੀਪ ਸਿੰਘ ਤੇ ਤਤਕਾਲੀ ਸਹਾਇਕ ਕਮਿਸ਼ਨਰ ਨਰਿੰਦਰ ਸਿੰਘ ਨੂੰ ਮੁਲਜ਼ਮ ਬਣਾਇਆ। ਖੈਰ, ਇਹ ਤਾਂ ਹੋ ਗਿਆ ਲਿਕਰ ਘੁਟਾਲਾ ਜਿਹੜਾ, ਜਾਂ ਕਹਿ ਲਓ ਕਥਿਤ ਤੌਰ ਤੇ ਲਿਕਰ ਪਾਲਿਸੀ ਦੇ ਵਿੱਚ ਜੋ ਵੀ ਇਹਨਾਂ ਦਾ ਕੀਤਾ ਕਰਾਇਆ ਉਹ ਸਾਰਾ। ਪਰ ਜੇ ਤੁਸੀਂ ਦੇਖੋਗੇ ਤਾਂ ਇੱਕ ਮਾਮਲਾ ਹੋਰ ਵੀ ਹੋ ਗਿਆ, ਜਿਵੇਂ ਉਹ ਕਹਿੰਦੇ ਨਾ ਕਿ ਇੱਕ ਮੁੱਠ ਚੱਕੀ ਦੂਜੀ ਤਿਆਰ। ਤਾਂ ਦਿੱਲੀ ਦੇ ਸਰਕਾਰੀ ਸਕੂਲਾਂ ਦਾ ਘੁਟਾਲਾ ਵੀ ਅੱਜ ਕੱਲ ਚਰਚਾ ਦਾ ਵਿਸ਼ਾ ਬਣ ਗਿਆ, ਕਿਉਂਕਿ ਇਲੈਕਸ਼ਨ ਆ, ਆਪਾਂ ਨੂੰ ਵੀ ਪਤਾ ਹੈ ਕਿ ਬਹੁਤ ਕੁਝ ਹੁੰਦਾ ਹੈ ਜਦੋਂ ਇਸ ਤਰ੍ਹਾਂ ਦਾ ਇੱਕ ਟਸਲ ਵਾਲਾ ਖੇਡ ਚੱਲਦਾ ਹੈ। ਉਸ ਟਸਲਬਾਜ਼ੀ ਦੇ ਵਿੱਚ ਏਜੰਸੀਆਂ, ਕੇਂਦਰ, ਯਾਨੀ ਜਿਹੜੀਆਂ ਸ਼ਕਤੀਆਂ, ਵੱਡੀਆਂ ਸ਼ਕਤੀਆਂ ਹੁੰਦੀਆਂ, ਉਹ ਦੂਜੇ ਨੂੰ ਪਛਾੜਦੀਆਂ ਕਿ ਕਿਤੇ ਇਹ ਵੱਡੀ ਸ਼ਕਤੀ ਨਾ ਬਣ ਜਾਵੇ। ਤਾਂ ਉਹਦੇ ਵਿੱਚ ਸੱਚਾ ਕੌਣ ਹੈ, ਝੂਠਾ ਕੌਣ ਹੈ, ਤਾਂ ਸਮਾਂ ਦੱਸਦਾ ਹੁੰਦਾ, ਕੋਰਟਾਂ ਤੈਅ ਕਰਦੀਆਂ ਹੁੰਦੀਆਂ, ਜਾਂਚ ਪੜਤਾਲ ਤੈਅ ਕਰਦੀ ਆ। ਪਰ ਠਿੱਬੀ ਲਾਉਣ ਵਾਲੀ ਇਹ ਜਿਹੜੀ ਕਲਾਬਾਜ਼ੀ ਹੁੰਦੀ ਹੈ ਚੱਲਦੀ ਰਹਿੰਦੀ ਆ। ਤੋਂ ਦਿੱਲੀ ਦੇ ਸਰਕਾਰੀ ਸਕੂਲਾਂ ਚ ਵੀ 1300 ਕਰੋੜ ਦਾ ਕਥਿਤ ਘੁਟਾਲਾ ਹੋਇਆ, ਐਸਾ ਦਾਵਾ ਹੋ ਰਿਹਾ ਵਿਜੀਲੈਂਸ ਦਾ। ਇਹ ਵੀ ਇੱਕ ਵੱਡੀ ਖਬਰ ਹੈ ਜੀ। ਮਤਲਬ ਕਿ ਜੇ ਇਸ ਪਹਿਲੇ ਦੋਸ਼ ਪੱਤਰ ਨੂੰ ਛੱਡ ਦਈਏ, ਉਹਦੇ ਚ ਮਨੀਸ਼ ਸਿਸੋਦੀਆ ਦਾ ਨਾਮ ਨਹੀਂ, ਪਰ ਉਹਦੇ ਚ ਖੁਸ਼ ਹੋਣ ਵਾਲੀ ਗੱਲ ਨਹੀਂ ਹੁੰਦੀ। ਸਪਲੀਮੈਂਟਰੀ ਚਲਾਨ ਦੇ ਵਿੱਚ ਨਾ ਆ ਸਕਦਾ ਹੈ, ਕਿਉਂਕਿ ਮੈਂ ਤੁਹਾਨੂੰ ਕੋਟ ਕਰ ਦਿੱਤਾ ਕਿ CBI ਦਾ ਸਟੇਟਮੈਂਟ ਵੀ ਕੁਝ ਅਜਿਹਾ ਹੀ ਸੰਕੇਤਕ ਹੈ। ਪਰ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ, ਦਿੱਲੀ ਸਰਕਾਰ ਦੇ 193 ਸਕੂਲਾਂ ਚ ਜਿਹੜੇ 2405 ਕਲਾਸਾਂ ਦਾ ਨਿਰਮਾਣ ਹੋਇਆ, ਉਹਦੇ ਚ ਕਹਿੰਦੇ ਕਿ 1300 ਕਰੋੜ ਦਾ ਘੁਟਾਲਾ ਹੋਇਆ ਹੈ।
ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਹੁਣ ਖਬਰ ਆ। ਇਹਦੇ ਵਿੱਚ ਕੀ ਕੁਝ ਹੋਇਆ, ਕਿਸ ਤਰ੍ਹਾਂ ਕੀਤਾ ਗਿਆ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸੱਚ ਕੀ ਹੈ ਝੂਠ ਕੀ ਹੈ ਉਹ ਆਪਾਂ ਤਾਂ ਤੈਅ ਨਹੀਂ ਕਰ ਸਕਦੇ, ਉਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈ। ਜੀ। ਪਰ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਦੀ ਘੇਰਾਬੰਦੀ ਜ਼ਰੂਰ ਉਹਨਾਂ ਨੇ ਕੀਤੀ। ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਬੀਬੀ ਜਗੀਰ ਕੌਰ ਦੀ। ਬੀਬੀ ਜਗੀਰ ਕੌਰ ਨੂੰ ਵੀ ਹੁਣ ਨੋਟਿਸ ਭੇਜਿਆ ਗਿਆ ਜੀ। ਹਾਂਜੀ, ਬੀਬੀ ਜਗੀਰ ਕੌਰ ਨੂੰ ਨੋਟਿਸ ਭੇਜਿਆ ਗਿਆ। ਤੁਹਾਨੂੰ ਪਤਾ ਹੀ ਹੈ ਕਿ ਜੀ। ਇਹਨਾਂ ਨੇ ਚੋਣ ਜਿਹੜੀ ਹੈ ਉਹ ਲੜੀ ਸੀਗੀ। ਉਸ ਚੋਣ ਲੜਨ ਦਾ ਵੀ ਜਿਹੜਾ ਇੱਕ ਸਾਰਾ ਘਟਨਾਕ੍ਰਮ ਸੀ ਉਹ ਵੀ ਏਦਾਂ ਲੱਗਦਾ ਸੀਗਾ ਕਿ ਜਿੱਦਾਂ ਦੂਸਰਾ ਇਲੈਕਸ਼ਨ ਚੱਲ ਪਿਆ। ਲੋਕਾਂ ਦੀ ਇੰਨੀ ਦਿਲਚਸਪੀ ਸੀ, ਬਾਹਰ ਬੈਠੇ ਲੋਕਾਂ ਦੀ ਵੀ ਦਿਲਚਸਪੀ ਸੀ ਕਿ ਕੀ ਬਣੂਗਾ। ਤਾਂ ਉਹ ਤਾਂ ਬਣਨਾ ਸੀ ਜੋ ਬਣ ਗਿਆ, ਕਿਉਂਕਿ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਬਣ ਗਿਆ। ਤਾਂ ਹੁਣ ਉਹ ਤੋਂ ਬਾਅਦ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਨਾਲੋਂ ਨਾਲ। ਜੀ ਜੀ। ਇੱਕ ਨੋਟਿਸ ਇਹਨਾਂ ਨੂੰ ਦਿੱਤਾ ਗਿਆ ਵਾ। ਉਹ ਨੋਟਿਸ ਜਿਹੜਾ ਦਿੱਤਾ ਗਿਆ ਹੈ ਉਹ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਅੰਤਰਿੰਗ ਮੈਂਬਰ ਹੈ ਜਥੇਦਾਰ ਪਰਮਜੀਤ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਭਦੌੜ ਤੋਂ ਇੰਚਾਰਜ ਤੇ ਸੀਨੀਅਰ ਐਡਵੋਕੇਟ ਜਿਹੜੇ ਆ ਸਤਨਾਮ ਸਿੰਘ ਰਾਹੀ, ਇਹਨਾਂ ਦੇ ਰਾਹੀਂ ਮਤਲਬ ਕਿ ਰਾਹੀ ਹੋਰਾਂ ਦੇ ਰਾਹੀਂ ਇਹ ਨੋਟਿਸ ਦਿੱਤਾ ਗਿਆ। ਬਾਬਾ ਗਾਂਧਾ ਸਿੰਘ ਗੁਰਦੁਆਰਾ ਸਾਹਿਬ ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਠੀਕਰੀਵਾਲ ਨੇ ਇਹ ਸਾਰੀ ਜਾਣਕਾਰੀ ਦਿੱਤੀ ਹੈ ਕਿ ਇੱਕ ਚੈਨਲ ਤੇ ਜਦੋਂ ਇੰਟਰਵਿਊ ਦੇ ਰਹੇ ਸਨ ਬੀਬੀ ਜੀ, ਤੇ ਇਸ ਦਰਮਿਆਨ ਉਹਨਾਂ ਨੇ ਐਸਜੀਪੀਸੀ ਦੀ ਜਿਹੜੀ ਸਾਰੀ ਕਾਰਜ ਪ੍ਰਣਾਲੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਹੁੰਦੀ ਹੈ, ਤਾਂ ਉਹਦੇ ਗੱਲ ਕਰਦਿਆਂ ਉਹਦੇ ਕੁਝ ਪੁਰਾਣੇ ਕਿਸੇ ਫੋਲਦਿਆਂ ਕਿਹਾ ਸੀਗਾ ਕਿ ਸਾਬਕਾ ਪ੍ਰਧਾਨ ਜਗੀਰ ਕੌਰ ਵੱਲੋਂ ਕਈ ਲੱਖ ਰੁਪਏ ਦਾ ਘਪਲਾ ਕਰਨ ਦਾ ਦੋਸ਼ ਲਾ ਕੇ ਇੱਕ ਮੈਨੇਜਰ ਨੂੰ ਮੁਅੱਤਲ ਕਰਨ ਦਾ ਤਰਕ ਦਿੱਤਾ ਗਿਆ ਸੀ ਜਾਂ ਉੱਥੇ ਆਪਣੀ ਗੱਲ ਰੱਖੀ ਗਈ ਸੀ। ਤਾਂ ਉਸ ਤੋਂ ਬਾਅਦ ਮਤਲਬ ਕਿ ਮੁਅੱਤਲ ਕਰਨ ਦੇ ਇਸ ਸਾਰੇ ਘਟਨਾਕ੍ਰਮ ਤੇ ਅੱਗੇ ਉਹਨਾਂ ਨੇ ਕਿਹਾ ਸੀਗਾ ਕਿ ਪਰਮਜੀਤ ਸਿੰਘ ਖਾਲਸਾ ਵੱਲੋਂ ਮੁੜ ਮੈਨੇਜਰ ਲਾਉਣ ਦੀ ਜਿੱਦ ਤੇ ਐਸਜੀਪੀਸੀ ਦੇ ਨਵੇਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮਤਲਬ ਕਿ ਜਿੱਤ ਤੇ ਸਵਾਲ ਚੁੱਕੇ ਸਨ। ਦੋ ਚੀਜ਼ਾਂ ਹੋ ਗਈਆਂ ਹੁਣ ਜਿਹਨੂੰ ਆਪਾਂ ਦੇਖਣਾ ਹੋਵੇ ਕਿ ਇੱਕ ਤਾਂ ਉਹਨਾਂ ਨੇ ਦਾਅਵਾ ਕੀਤਾ ਕਿ ਬਈ ਇਹ ਲੱਖਾਂ ਰੁਪਏ ਦਾ ਘਪਲਾ ਸੀਗਾ। ਸੈਕੰਡ ਕਿ ਪਰਮਜੀਤ ਸਿੰਘ ਖਾਲਸਾ ਵੱਲੋਂ ਜਿਹੜੇ ਅੰਤਰਿਮ ਕਮੇਟੀ ਦੇ ਮੈਂਬਰ ਹੋ ਗਏ ਜਿਹਦਾ ਆਪਾਂ ਨਾਂ ਉੱਤੇ ਲਿਆ ਵਾ, ਤਾਂ ਉਹ ਕੀ ਹੈ ਕਿ ਉਹ ਅੜ ਗਏ ਤੇ ਉਹਨਾਂ ਨੇ ਦੁਬਾਰਾ ਉਸ ਮੈਨੇਜਰ ਨੂੰ ਉੱਥੇ ਲਵਾਇਆ। ਜਦ ਕਿ ਹੁਣ ਇਹਨਾਂ ਦਾ ਕਹਿਣਾ ਆ ਕਿ 7 ਦਿਨਾਂ ਦੇ ਅੰਦਰ ਅੰਦਰ ਜੇ ਬੀਬੀ ਜੀ ਨੇ ਮਾਫੀ ਨਾ ਮੰਗੀ ਤੇ ਫਿਰ ਉਹਨਾਂ ਤੇ ਜੋ ਕਾਰਵਾਈ ਕਾਨੂੰਨੀ ਤੌਰ ਤੇ ਹੋਣੀ ਹੈ ਤਾਂ ਉਹ ਹੋਏ ਕੇ ਰਹੇਗੀ। ਗੱਲ ਇਹ ਆ ਕਿ ਦੇਖੋ ਇਹਨਾਂ ਦਾ ਤਰਕ ਜਿਹੜਾ ਹੈ ਆਪਣੇ ਪੱਧਰ ਤੇ ਉਹ ਇਹ ਆ ਕਿ ਹੁਕਮ ਨੰਬਰ 3550 ਰਾਹੀਂ 26 ਫਰਵਰੀ 2021 ਨੂੰ ਜਿਹੜੀ ਸਸਪੈਂਸ਼ਨ ਹੋਈ ਸੀ ਤੇ ਉਸ ਤੋਂ ਬਾਅਦ ਫਿਰ ਹੁਕਮ ਨੰਬਰ 3292 ਰਾਹੀਂ 20 ਨਵੰਬਰ 2021 ਨੂੰ ਬਹਾਲੀ ਹੋ ਗਈ। ਤੁਸੀਂ ਦੇਖੋ ਇੱਕ ਤਾਂ ਇਹਨਾਂ ਦੀ ਮੁਅੱਤਲੀ ਜਿਹੜੀ ਹੈ ਕੁਝ ਮਹੀਨਿਆਂ ਦੀ, ਦੂਸਰਾ ਇਹ ਆ ਕਿ ਇਹਦੇ ਵਿੱਚ ਉਹ ਕਹਿੰਦੇ ਨੇ ਕਿ ਬਦਨਾਮ ਕਰਨ ਵਾਸਤੇ ਬੀਬੀ ਨੇ ਖੁਦ ਹੀ ਦੋਸ਼ ਲਾਏ ਤੇ ਖੁਦ ਹੀ ਦੋਸ਼ ਮੁਕਤ ਕਰਕੇ ਬਹਾਲ ਕਰ ਦਿੱਤਾ। ਠੀਕ ਹੈ। ਤੇ ਇਸ ਮਾਮਲੇ ਦੇ ਵਿੱਚ ਇੱਕ ਦਿਲਚਸਪ ਤੱਥ ਇਹ ਵੀ ਦੱਸਿਆ ਜਾ ਰਿਹਾ ਕਿ ਝੂਠੇ ਬਿੱਲ ਤਿਆਰ ਕੀਤੇ ਗਏ। 500 ਦਾ 5500 ਦਾ ਬਿੱਲ ਬਣਾ ਕੇ ਵਾਇਰਲ ਕੀਤਾ ਗਿਆ। ਮਤਲਬ ਕਿ ਸਾਨੂੰ ਸਾਰਾ ਕੁਝ ਜਿਹੜਾ ਹੈ ਉਹ ਬਦਨਾਮ ਕਰਨ ਦਾ ਯਤਨ ਸੀ। ਉਹਨਾਂ ਦਾ ਤਰਕ ਜਿਹੜਾ ਵੱਡਾ ਆ ਉਹ ਇਹ ਆ ਕਿ ਜਦ ਬੀਬੀ ਜਗੀਰ ਕੌਰ ਨੇ ਆਪ ਕਿਸੇ ਨੂੰ ਮੁਅੱਤਲ ਕੀਤਾ ਤੇ ਆਪ ਹੀ ਮੁੜ ਕੇ ਆਪਣੇ ਹੁਕਮਾਂ ਤੇ ਬਹਾਲ ਕਰ ਦਿੱਤਾ ਤਾਂ ਫਿਰ ਅਸੀਂ ਕਿਵੇਂ ਬਈ ਦੋਸ਼ੀ ਹੋਏ। ਇਹ ਵੀ ਹੁਣ ਸੋਚਣ ਵਿਚਾਰਨ ਦਾ ਵਿਸ਼ਾ ਹੈ। ਸੋ ਪੰਥਕ ਰਾਜਨੀਤੀ ਦੇ ਵਿੱਚ ਇਹ ਨੋਟਿਸ ਜਿਹੜਾ ਖਾਸਾ ਚਰਚਾ ਦਾ ਵਿਸ਼ਾ ਹੈ, ਪਰ ਇਹ ਸਮਝਿਆ ਜਾ ਰਿਹਾ ਕਿ ਸ਼ਾਇਦ ਅਕਾਲੀ ਦਲ ਬਾਦਲ ਹੁਣ ਬੀਬੀ ਜਗੀਰ ਕੌਰ ਦੇ ਨਾਲ ਟੇਢੇ ਢੰਗ ਨਾਲ ਕਹਿ ਲਓ ਕਿ ਕਿਤੇ ਨਾ ਕਿਤੇ ਹਿਸਾਬ ਕਿਤਾਬ ਕਰਨ ਦੇ ਰੌਂ ਦੇ ਵਿੱਚ ਹੈਗਾ ਆ। ਉਹਦੀ ਸ਼ੁਰੂਆਤ ਇਸ ਨੋਟਿਸ ਤੋਂ ਹੋ ਗਈ ਲੱਗਦੀ ਆ ਕਿ ਇਸ ਨੋਟਿਸ ਦੇ ਵਿੱਚ ਜਿਸ ਤਰ੍ਹਾਂ ਆਪਾਂ ਦੇਖਿਆ ਹੀ ਆ ਕਿ ਮੈਨੇਜਰ ਸਾਹਿਬ ਹੁਣ ਮੈਨੇਜਰ ਸਾਹਿਬ ਐਸਜੀਪੀਸੀ ਦੇ ਮੁਤਹਿਦ ਨੇ। ਐਸਜੀਪੀਸੀ ਦੇ ਇਲੈਕਸ਼ਨ ਦਾ ਹੀ ਰੇੜਕਾ ਸੀਗਾ। ਤਾਂ ਹੁਣ ਜਦੋਂ ਨੋਟਿਸ ਹੋ ਗਿਆ ਤਾਂ ਇੱਕ ਵੱਡਾ ਸਵਾਲ ਇਹ ਖੜਾ ਹੋਏਗਾ ਕਿ ਕੀ ਬੀਬੀ ਜਗੀਰ ਕੌਰ 7 ਦਿਨਾਂ ਦੇ ਵਿੱਚ ਮਾਫੀ ਮੰਗਦੇ ਆ ਜਾਂ ਫਿਰ ਉਹ ਕਾਨੂੰਨੀ ਲੜਾਈ ਵਾਸਤੇ ਤਿਆਰ ਹੁੰਦੇ ਆ। ਜੀ ਜੀ ਬਿਲਕੁਲ। ਬਾਦਲ ਪਰਿਵਾਰ ਨੂੰ ਫਿਰ ਬੀਬੀ ਨੇ ਥੋੜੀਆਂ ਜਿਹੀਆਂ ਤੁਹਾਨੂੰ ਪਤਾ ਇਲੈਕਸ਼ਨ ਤੋਂ ਪਹਿਲਾਂ ਤੇ ਇਲੈਕਸ਼ਨ ਤੋਂ ਬਾਅਦ ਨਿਸ਼ਾਨੇ ਵੀ ਲਾਏ ਸੀ, ਗੁੱਜੇ ਤੇ ਫਿਰ ਬਾਅਦ ਦੇ ਵਿੱਚ ਤਾਂ ਸਿੱਧੇ ਹੀ ਲਾਏ ਸੀ। ਫਿਰ ਹੁਣ ਉਧਰੋਂ ਵੀ ਕੋਈ ਨਾ ਕੋਈ ਐਕਸ਼ਨ ਤੇ ਰਿਐਕਸ਼ਨ ਤਾਂ ਹੋਣਾ ਹੀ ਸੀ। ਜੀ ਹਾਂਜੀ ਹਾਂਜੀ ਬਿਲਕੁਲ। ਉਹ ਨਿਸ਼ਾਨੇ ਗੁੱਜੇ ਕਾਤੇ ਲਾਏ, ਨਿਸ਼ਾਨੇ ਤੇ ਸੁੱਜੇ ਲਾ ਦਿੱਤੇ ਕਿ ਜਿਹਦੇ ਨਾਲ ਸੋਝ ਹੀ ਆ ਗਈ। ਮਤਲਬ ਕਿ ਛੱਡੇ ਹੀ ਕਿਸੇ ਨੂੰ ਨਹੀਂ, ਨਾ ਬੀਬਾ ਬਾਦਲ ਨਾ
ਸੁਖਬੀਰ ਸਿੰਘ ਬਾਦਲ ਨੂੰ ਉਹਦੇ ਤੇ ਸਿਆਸੀ ਸੂਝ ਤੇ ਹੀ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਸੀਗੇ। ਯਾਨੀ ਕਿਸੇ ਨੂੰ ਵੀ ਨਹੀਂ ਬਖਸ਼ਿਆ। ਜੇ ਵੱਡੇ ਬਾਦਲ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪਾਸੇ ਰੱਖ ਕੇ ਸਾਰਿਆਂ ਨੂੰ ਰਗੜਿਆ। ਸਾਰਿਆਂ ਨੂੰ ਹੀ ਰਗੜਿਆ ਸੀ, ਬਿਲਕੁਲ ਸਹੀ ਹੈ। ਪੰਜਾਬ ਦੇ ਵਿੱਚ ਮਿੰਟੂ ਜੀ ਜਿਹੜੀਆਂ ਖਰੀਦ ਏਜੰਸੀਆਂ ਨੇ ਤੇ ਵਿਜੀਲੈਂਸ ਹੈ, ਇਹ ਹੁਣ ਆਮੋ ਸਾਹਮਣੇ ਹੈ ਜੀ, ਇਹਨਾਂ ਦਾ ਕੀ ਰੇੜਕਾ ਫਸ ਗਿਆ? ਦੇਖੋ ਇਹਨਾਂ ਦਾ ਜਿਹੜਾ ਰੇੜਕਾ ਹੈ ਉਹ ਇਸ ਗੱਲ ਨੂੰ ਲੈ ਕੇ ਆ, ਕੱਲ ਦੀਆਂ ਅਖਬਾਰਾਂ 'ਚ ਤੁਸੀਂ ਕਿਤੇ ਗਾਏ ਬਗਾਏ ਖਬਰ ਪੜ੍ਹੀ ਹੋਣੀ ਹੈ ਕਿ ਜੀ। ਲੱਕੜ ਦਾ ਕਰੇਟ ਘੁਟਾਲਾ ਜਿਹੜਾ ਹਾਂਜੀ। ਹੋ ਗਿਆ। ਜੀ ਜਿਹੜਾ ਬਿਲਕੁਲ। ਲੱਕੜ ਦਾ ਕਰੇਟ ਹੁੰਦਾ ਵੀ ਇਹਦੇ 'ਚ ਘੁਟਾਲਾ ਹੋ ਗਿਆ ਵਾ। ਹੂੰ। ਉਹ ਕਰੇਟ ਕੀ ਹੁੰਦੇ ਆ? ਤੁਸੀਂ ਦੇਖਿਆ ਹੋਣਾ ਲੰਘਦੇ ਆ ਪੰਜਾਬ ਦੇ ਵਿੱਚ ਤੇ ਸ਼ਹਿਰੀ ਬਾਹਰਲੇ ਇਲਾਕੇ ਦੇ ਵਿੱਚ ਉਹ ਵੱਡੀਆਂ ਵੱਡੀਆਂ ਤਰਪਾਲਾਂ ਪਾਈਆਂ ਹੁੰਦੀਆਂ, ਅਨਾਜ ਰੱਖਿਆ ਹੁੰਦਾ ਹੈ, ਹਾਂਜੀ। ਕਾਲੀਆਂ ਕਾਲੀਆਂ ਤਰਪਾਲਾਂ। ਤਾਂ ਹੇਠਾਂ ਉਹ ਜਿਹੜੀਆਂ ਬੋਰੀਆਂ ਜਿੱਥੋਂ ਸਟਾਰਟ ਹੁੰਦੀਆਂ ਨੇ ਤਾਂ ਫੜ ਦੇ ਉੱਤੇ ਉਹ ਕਰੇਟ ਪਏ ਹੁੰਦੇ ਨੇ ਲੱਕੜ ਦੇ, ਉੱਥੋਂ ਧਾਕ ਸ਼ੁਰੂ ਹੁੰਦੀ ਹੈ ਜਿਹੜੀ ਮੁੱਢ ਹੁੰਦੀ ਹੈ ਤਾਂ ਗਾਂ ਤੁਰੀ ਜਾਂਦੀ ਹੈ। ਤਾਂ ਉਹਨੂੰ ਕਹਿੰਦੇ ਨੇ ਲੱਕੜ ਦੇ ਕਰੇਟ। ਅੱਛਾ, ਉਹਦੇ ਵਿੱਚ ਪਲੰਥ ਤੇ ਜਿਹੜੇ ਮਤਲਬ ਕਿ ਸਾਰਾ ਕੁਝ ਹੁੰਦਾ ਜਿਹੜਾ, ਉਹਦੇ 'ਚ ਕੀ ਹੋਇਆ ਕਿ ਕੱਲ ਦੀਆਂ ਜੇ ਆਪਾਂ ਦੇਖੀਏ ਖਬਰਾਂ ਤਾਂ ਬਹੁਤ ਸਾਰੀਆਂ ਖਬਰਾਂ ਸਨ ਅਜਿਹੀਆਂ ਕਿ ਦੇਖੋ ਜੀ 40-45 ਦਾ ਉਹ ਚਾਹੀਦਾ ਸੀਗਾ ਮਿਨੀਮਮ, ਮਤਲਬ ਕਿ ਜੋ ਸਪੈਸੀਫਿਕੇਸ਼ਨਸ ਉਹਦੀਆਂ ਹੈਗੀਆਂ ਨੇ ਖਰੀਦ ਦੀਆਂ, ਤਾਂ ਉਹਦੇ ਮੁਤਾਬਕ 40-45 ਕਿਲੋ ਦਾ ਮਤਲਬ ਕਿ ਮਣ ਤੋਂ ਉੱਤੇ ਦਾ ਚਾਹੀਦਾ। ਤੇ ਉਹਦਾ ਵਜਨ ਜਿਹੜਾ ਇਸ ਵੇਲੇ 17, 18, 20, 25 ਇਹਦੇ ਦਰਮਿਆਨ ਆ। ਤਾਂ ਇਹਦਾ ਮਤਲਬ ਇਹ ਹੈ ਕਿ ਉਹਦੇ ਵਿੱਚ ਹੇਰਾਫੇਰੀ ਹੋਈ ਹੈ, ਗੜਬੜ ਚਾਲਾ ਹੋਇਆ। ਖੈਰ, ਹੁਣ ਮਾਮਲਾ ਜਦੋਂ ਇਹ ਪਹੁੰਚਿਆ ਚੈਕਿੰਗ ਤੱਕ, ਕਿਉਂਕਿ ਤੁਹਾਨੂੰ ਫਿਰ ਫਿਜ਼ੀਕਲੀ ਵੈਰੀਫਿਕੇਸ਼ਨ ਤੇ ਕਰਨੀ ਪਏਗੀ ਨਾ ਜਾ ਕੇ। ਜੀ। ਤਾਂ 200 ਦੇ ਕਰੀਬ ਆਪਣੇ ਇੱਥੇ ਗੋਦਾਮ ਨੇ ਜਿਨ੍ਹਾਂ ਦੀ ਚੈਕਿੰਗ ਹੋਣੀ ਸਟਾਰਟ ਹੋਈ। ਤਾਂ ਉੱਥੋਂ ਹੀ ਜਿਹੜੀਆਂ ਖਰੀਦ ਏਜੰਸੀਆਂ ਨੇ, ਮਤਲਬ ਜਿਹਦੇ ਵਿੱਚ ਆਪਾਂ ਦੇਖਦੇ ਆ, ਪਤਾ ਹੀ ਆਪਾਂ ਨੂੰ, ਪਨਸਪ ਆ, ਮਾਰਕਫੈਡ ਆ, ਪਨਗ੍ਰੇਨ ਆ ਤੇ ਵੇਅਰ ਹਾਊਸ ਆ। ਇਹਨਾਂ ਦੇ ਜਿਹੜੇ 5000 ਦੇ ਕਰੀਬ ਕਰਮਚਾਰੀ ਆ ਜਾਂ ਅਧਿਕਾਰੀ ਆ ਹੜਤਾਲ ਤੇ ਚਲੇ ਗਏ ਨੇ ਜੀ। ਇਹਨਾਂ ਦਾ ਕਹਿਣਾ, ਹੁਣ ਦੇਖੋ ਗੱਲਾਂ ਦੋ ਨੇ ਕਿ ਹਾਲੇ ਵੀ ਥੋੜਾ ਬਹੁਤਾ ਝੋਨਾ ਜਿਹੜਾ ਉਹ ਚੱਲ ਰਿਹਾ, ਉਹਦੀ ਲਿਫਟਿੰਗ ਵਗੈਰਾ ਜਾਂ ਉਹਦਾ ਅਜੇ ਵੀ ਆ ਰਿਹਾ ਝੋਨਾ ਥੋੜਾ ਬਹੁਤਾ। ਇੱਕ ਤਾਂ ਉਹ ਪ੍ਰਭਾਵਿਤ ਹੋਏਗਾ ਜਿਹੜਾ ਵੀ ਬਕਾਇਆ ਕੰਮ ਹੈਗਾ ਹਾਲੇ। ਦੂਜਾ ਹੈ ਕਿ ਜੇ ਤੁਸੀਂ ਦੇਖੋਗੇ ਤਾਂ ਇੱਥੋਂ ਹੀ ਪੀਡੀਐਸ ਦੇ ਤਹਿਤ ਜਿਹੜਾ ਆਪਣਾ ਆਉਂਦਾ ਮੁਕਤ ਅਨਾਜ, ਉਹ ਵੀ ਇੱਕ ਪ੍ਰਕਿਰਿਆ ਇਸੇ ਦੇ ਤਹਿਤ ਹੀ ਆਉਂਦੀ ਹੈ, ਖਰੀਦ ਏਜੰਸੀਆਂ ਦੀ ਪ੍ਰਕਿਰਿਆ ਦੇ ਤਹਿਤ ਹੀ। ਤਾਂ ਦੋਨੇ ਚੀਜ਼ਾਂ ਫਿਰ ਪ੍ਰਭਾਵਿਤ ਹੋਣੀਆਂ ਸਟਾਰਟ ਹੋ ਜਾਣਗੀਆਂ ਕਿਉਂਕਿ ਕਰਮਚਾਰੀ ਜਿਹੜੇ ਉਹ ਹੜਤਾਲ ਤੇ ਚਲੇ ਗਏ ਨੇ। ਦਰਅਸਲ ਉਹਨਾਂ ਦਾ ਕਹਿਣਾ ਕੀ ਆ, ਉਹ ਕਹਿੰਦੇ ਆ ਕਿ ਯਾਰ ਤੁਸੀਂ ਕਿਉਂ ਪੰਗੇਬਾਜ਼ੀਆਂ 'ਚ ਪੈ ਰਹੇ ਹੋ। ਗੱਲ ਇਹ ਆ ਕਿ 4 ਸਾਲ ਪਹਿਲਾਂ ਜਦੋਂ ਇਹ ਲੱਕੜ ਲਈ ਹੋਏਗੀ, ਜ਼ਾਰਾ ਜੀ ਗੱਲ ਇਹ ਆ ਕਿ ਉਹਦਾ ਵਜਨ ਜਿਹੜਾ ਠੀਕ ਆ ਕਿ ਨਿੱਘਰ ਹੋਏਗਾ, ਪਰ ਜਿਵੇਂ ਜਿਵੇਂ ਧੁੱਪ ਦੇ ਵਿੱਚ ਉਹ ਪਈ ਰਹੂਗੀ ਤਾਂ ਫਿਰ ਉਹਨੇ ਤਾਂ ਸੁੱਕਣਾ ਹੀ ਆ। ਹੁਣ ਤੁਸੀਂ ਆ ਕੇ ਵਕਤ ਪਾ ਦਿੱਤਾ ਆ ਕਿ ਬਈ ਇਹ ਤਾਂ ਬਹੁਤ ਘੱਟ ਆ। ਉਹ ਕਹਿੰਦੇ ਕਿ 30 ਤੋਂ 40% ਤੱਕ ਵਜ਼ਨ ਘੱਟ ਹੋ ਜਾਂਦਾ ਹੈ। ਤਾਂ ਇਹ ਇਹਨਾਂ ਦੇ ਆਪਣੇ ਮਤਲਬ ਕਿ ਅਧਿਕਾਰੀਆਂ ਦੇ ਤਰਕ ਨੇ, ਦਲੀਲਾਂ ਨੇ, ਇਹਨਾਂ ਦੇ ਆਪਣੇ ਕਹਿ ਲਓ ਕਿ ਰੋਣੇ ਨੇ ਜਿਹੜੇ ਰੋ ਰਹੇ ਆ ਕਿ ਵਿਜੀਲੈਂਸ ਆ ਕੇ ਹੁਣ ਸਾਰੇ ਅਧਿਕਾਰੀ ਕਰਮਚਾਰੀਆਂ ਨੂੰ ਤੰਗ ਕਰ ਰਹੇ ਆ। ਮਤਲਬ ਕਿ ਗੱਲ ਤੇ ਹੈ ਕਿ ਉਹਨਾਂ ਦੀ ਪਹੁੰਚ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਕਿ ਦੇਖੋ ਉਹਨਾਂ ਨੇ ਕੀ ਕਰਨਾ ਹੈ। ਉਹਨਾਂ ਨੇ ਕਰਨਾ ਹੈ ਕਿ ਬਈ ਕਿਸੇ ਤਰੀਕੇ ਦੇ ਨਾਲ ਆਸ਼ੂ ਤੱਕ ਪਹੁੰਚਿਆ ਜਾਵੇ ਜਾਂ ਕਿਸੇ ਹੋਰ ਵੱਡੇ ਲੀਡਰ ਤੱਕ ਪਹੁੰਚਿਆ ਜਾਵੇ। ਸਰਕਾਰਾਂ ਦਾ ਕੰਮ ਤੇ ਇਹੀ ਹੁੰਦਾ ਹੈ ਨਾ, ਵਿਜੀਲੈਂਸ ਦਾ ਕੰਮ ਇਹੀ ਆ। ਤਾਂ ਉਹਦੇ 'ਚ ਕੀ ਹੈ ਕਿ ਉਹ ਫਿਰ ਛੋਟੇ ਅਧਿਕਾਰੀ ਕਰਮਚਾਰੀ ਇਸ ਗੱਲੋਂ ਵੀ ਕਿਤੇ ਨਾ ਕਿਤੇ ਸੱਚੇ ਹੈਗੇ ਆ ਕਿ ਬਈ ਸਾਡੇ ਕੰਮਕਾਰ ਦੇ ਵਿੱਚ ਬੜਾ ਵਿਘਨ ਪੈਂਦਾ। ਪਰ ਗੱਲ ਇਹ ਹੈ ਕਿ ਜਦੋਂ ਕੋਈ ਚੋਰੀ ਨਹੀਂ ਹੋਈ, ਜਦੋਂ ਕੋਈ ਹੇਰਾਫੇਰੀ ਨਹੀਂ ਹੋਈ ਤੇ ਫਿਰ ਡਰ ਕਾਹਦਾ। ਇਹ ਵੀ ਆਪਾਂ ਦੇਖਿਆ ਕਿ ਅਤੀਤ ਦੇ ਵਿੱਚ, ਮਾਝੀ ਦੇ ਵਿੱਚ, ਜਦੋਂ ਵੀ ਕਿਤੇ ਕੋਈ ਇਸ ਤਰ੍ਹਾਂ ਦਾ ਹੱਥ ਪੈਂਦਾ ਤੇ ਫਿਰ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਮੁਲਾਜ਼ਮਾਂ ਦੀਆਂ ਜਾਂ ਸਾਰੇ ਡਿਪਾਰਟਮੈਂਟ ਨੇ ਉਹ ਸਟ੍ਰਾਈਕ ਵੀ ਕਰ ਦਿੰਦੇ ਨੇ ਜਿਹੜੇ ਸੰਬੰਧਿਤ ਮਾਮਲੇ ਹੁੰਦੇ ਨੇ। ਤਾਂ ਇਹ ਵੀ ਹੈ, ਇਹ ਦੋਨੇ ਪੱਖ ਨੇ ਇਸ ਕਹਾਣੀ ਦੇ। ਤਾਂ ਖੈਰ ਦੇਖੋ ਕੀ ਬਣੇਗਾ ਕੀ ਨਹੀਂ ਬਣੇਗਾ, ਪਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵਿਜੀਲੈਂਸ ਤੇ ਖਰੀਦ ਏਜੰਸੀਆਂ ਫੇਰ ਆਮੋ ਸਾਹਮਣੇ ਆ। ਔਰ ਇਹ ਪਹਿਲਾ ਮੌਕਾ ਨਹੀਂ ਹੈ। ਮੈਂ ਇੱਕ ਮਿਸਾਲ ਦੇ ਦਿੰਦਾ ਤਾਜੀ ਤੁਹਾਨੂੰ ਕਿ ਕਾਹਨ ਸਿੰਘ ਪੰਨੂ ਜਾਂ ਜਿਹੜਾ ਸਿੰਜਾਈ ਘੁਟਾਲਾ ਹੈ ਉਹਦੇ ਵਿੱਚ ਜਿਹੜੇ ਹੋਰ IAS ਹੈ, ਤਾਂ ਕਾਹਨ ਸਿੰਘ ਪੰਨੂ ਹੋਰਾਂ ਨੇ ਜਦੋਂ ਆਪਣਾ ਪੱਖ ਰੱਖਿਆ ਸੀਗਾ ਤਾਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਜਿਹੜਾ ਵਿਜੀਲੈਂਸ ਆਫਿਸ ਸੀਗਾ ਉਹ ਸਾਡੇ ਆਫਿਸ ਨਾਲ ਇੱਕ ਤਰ੍ਹਾਂ ਨਾਲ ਕਹਿ ਲਓ ਲਾਗ ਡਾਟ ਕੱਢ ਰਿਹਾ ਸੀਗਾ, ਸਾਜ਼ਿਸ਼ ਕਰ ਰਿਹਾ ਸੀਗਾ। ਇਹ ਵਾਰਡਿੰਗ ਹੈ ਔਨ ਰਿਕਾਰਡ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਪਹਿਲਾ ਮੌਕਾ ਨਹੀਂ ਹੈ ਜਦੋਂ ਆਫਿਸ ਬਨਾਮ ਆਫਿਸ ਜਾਂ ਡਿਪਾਰਟਮੈਂਟ ਬਨਾਮ ਡਿਪਾਰਟਮੈਂਟ ਔਰ ਖਾਸ ਤੌਰ ਤੇ ਵਿਜੀਲੈਂਸ ਬਨਾਮ ਜਾਂ ਦੂਜੇ ਮਹਿਕਮੇ ਨਹੀਂ ਹੋਇਆ। ਤਾਂ ਇਹ ਵਾਰ-ਵਾਰ ਹੁੰਦਾ ਹੈ
ਤੇ ਇਹਨੂੰ ਰੋਕਣਾ ਚਾਹੀਦਾ। ਸਰਕਾਰ ਵੇਖੇ ਕਿ ਹਾਂ ਬਾਈ ਕੰਮਕਾਰ ਜਿਹੜਾ ਹੈ ਉਹ ਕਿਸੇ ਦਾ ਪ੍ਰਭਾਵਿਤ ਨਾ ਹੋਵੇ, ਕਿਸੇ ਨੂੰ ਨਜਾਇਜ਼ ਤੰਗ ਨਾ ਕਰਨ, ਜਿਹੜਾ ਚੋਰ ਆ ਉਹਨੂੰ ਜ਼ਰੂਰ ਕਾਲਰੋਂ ਫੜ ਕੇ ਤੇ ਢਾਹ ਲੈਣ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਆਸ਼ੀਸ਼ ਕਪੂਰ ਨੂੰ ਬਚਾਉਣ ਵਾਲੇ ਅਫਸਰ ਵੀ ਖੁਦ ਬੁਰੇ ਫਸੇ ਆ। ਉਹੀ ਆਸ਼ੀਸ਼ ਕਪੂਰ ਹੈ ਜਿਹੜਾ ਪਿਛਲੇ ਦਿਨੀ ਚਰਚਾ ਦੇ ਵਿੱਚ ਰਿਹਾ। ਹਾਂਜੀ ਹਾਂਜੀ, ਆਸ਼ੀਸ਼ ਕਪੂਰ ਟੈਨਿਸ ਦਾ ਵੀ ਖਿਡਾਰੀ ਸੀਗਾ ਜੀ। ਤੇ ਕਾਫੀ ਚਰਚਿਤ ਅਫਸਰ ਸੀਗਾ। ਵੈਸੇ ਕਮਾਲ ਦੀ ਗੱਲ ਇਹ ਆ ਕਿ ਇਹਨੇ ਕਈ ਘੁਟਾਲਿਆਂ ਦੀ ਜਾਂਚ ਕੀਤੀ ਆ, ਖੁਦ ਵਿਜੀਲੈਂਸ 'ਚ ਰਹਿੰਦੇ ਆ। ਇਹ ਪਹਿਲਾਂ ਅੰਮ੍ਰਿਤਸਰ ਦਾ ਸੁਪਰੀਡੈਂਟ ਹੁੰਦਾ ਸੀ ਜੇਲ੍ਹ ਦਾ। ਜੀ। ਖੈਰ ਦੇਖੋ, ਇਹ ਤਾਂ ਕਸੂਤਾ ਫਸ ਗਏ ਨੇ ਅਫਸਰ। ਹੁਣ ਮੈਨੂੰ ਇਉਂ ਲੱਗਦਾ ਕਿ ਇਹਨਾਂ ਦਾ ਨਿਕਲਣਾ ਔਖਾ ਹੋ ਜਾਏਗਾ। ਕਿਉਂ? ਉਹਦਾ ਕਾਰਨ ਇਹ ਆ ਕਿ ਵੇਖੋ, ਗੱਲ ਜਿਹੜੀ ਹੈ ਉਹ ਬੜੀ ਦਿਲਚਸਪ ਆ। ਇਹਦੇ ਖਿਲਾਫ ਜਾਂਚ ਪੜਤਾਲ ਖੁੱਲੀ ਸੀ। ਜਦੋਂ ਜਾਂਚ ਪੜਤਾਲ ਖੁੱਲੀ ਤਾਂ ਜਾਂਚ ਪੜਤਾਲ ਕੀਤੀ ਸੀ ਕੁੰਵਰ ਵਿਜੇ ਪ੍ਰਤਾਪ ਨੇ। ਜੀ। ਜਾਂਚ ਪੜਤਾਲ ਕਾਦੀ ਸੀ ਉਹ ਵੀ ਤੁਹਾਨੂੰ ਦੱਸ ਦਿੰਦਾ। 2019 ਦੇ ਵਿੱਚ ਇੱਕ ਜਨਾਨੀ ਤੇ ਪਰਚਾ ਪਿਆ। ਪਰਚਾ ਪਿਆ ਤਾਂ ਫਿਰ ਮਤਲਬ ਕਿ ਉਹਨਾਂ ਨੇ ਇਹਦੇ ਨਾਲ ਸੰਪਰਕ ਕੀਤਾ। ਉਹ ਜਿਹੜੀ ਪੀੜਤ ਮਤਲਬ ਕਿ ਧਿਰ ਹੈ ਇਸ ਵੇਲੇ, ਉਹਨਾਂ ਨੇ ਦੋਸ਼ ਲਾਇਆ ਕਿ ਨਾ ਸਿਰਫ ਇਹਨੇ 1 ਕਰੋੜ ਰੁਪਏ ਤੱਕ ਵਸੂਲੀ ਕੀਤੀ, ਬਲਕਿ ਮਤਲਬ ਕਿ ਪੱਖ ਵੀ ਦਿੱਤਾ, ਕਿਉਂਕਿ ਉਹ 2 ਹੋਰ ਨਾਮ ਸੀਗੇ ਜਿਹੜੇ ਕਿ ਉਸ FIR ਚੋਂ ਕਢਾਏ ਗਏ ਸੀਗੇ। ਜੀ। ਤਾਂ ਮਤਲਬ ਕਿ ਫਿਰ ਇੱਥੋਂ ਤੱਕ ਕਿਹਾ ਗਿਆ ਕਿ ਪੈਸਾ ਧੇਲਾ ਖਾਣ ਤੋਂ ਇਲਾਵਾ ਕਿ ਕਸਟਡੀ ਦੇ ਦਰਮਿਆਨ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਇਹ ਨਿਯੁਕਤ ਹੁੰਦਾ ਸੀਗਾ ਸੁਪਰਡੈਂਟ ਦੇ ਤੌਰ ਤੇ, ਕਿ ਇੱਥੇ ਸ਼ੋਸ਼ਣ ਵੀ ਹੋਇਆ। ਮਤਲਬ ਕਿ ਸਾਰਾ ਕੁਝ ਔਨ ਰਿਕਾਰਡ ਆ। ਪ੍ਰੈਸ ਕਾਨਫਰੰਸਾਂ ਵੀ ਹੋਈਆਂ, ਬੀਬੀ ਦੀ ਕਿਸੇ ਨੇ ਸੁਣੀ ਨਹੀਂ। ਚਲੋ, ਕੈਪਟਨ ਸਰਕਾਰ ਦੇ ਵਿੱਚੋਂ ਜਾਂਚ ਪੜਤਾਲ ਜਿਹੜੀ ਗਈ ਸੀਗੀ ਉਹ ਗਈ ਸੀਗੀ ਕੁੰਵਰ ਵਿਜੇ ਪ੍ਰਤਾਪ ਕੋਲ। ਕੁੰਵਰ ਵਿਜੇ ਪ੍ਰਤਾਪ ਨੇ ਜਾਂਚ ਪੜਤਾਲ ਕਰਕੇ ਜੋ ਫਾਈਂਡਿੰਗਸ ਦਿੱਤੀਆਂ ਤਾਂ ਉਹਦੇ ਵਿੱਚ ਸਾਫ਼ ਤੌਰ ਤੇ ਇਹ ਬੰਦਾ ਜਿਹੜਾ ਹੈ ਉਹ ਫਸਦਾ ਸੀਗਾ। ਤਾਂ ਹੋਇਆ ਕਿ ਉਸ ਵੇਲੇ ਫਿਰ ਜਿਹੜੀ ਮਤਲਬ ਕਿ ਕੁਝ ਅਫਸਰਾਂ ਦੀ ਲੌਬੀ ਸੀਗੀ, ਉਹਨਾਂ ਨੇ ਇਹਦਾ ਪੱਖ ਪੂਰ ਦਿੱਤਾ। ਜੀ। ਤਾਂ ਉਹਦੇ 'ਚ ਦੱਸਦੇ ਕਿ IPS ਸਿਧਾਰਥ ਚੱਟੋਪਾਧਿਆਏ, IPS ਸ਼ਰਦ ਸਤਿਆ ਚੌਹਾਨ, IPS ਵਿਭੂ ਰਾਜ ਦੇ ਇਲਾਵਾ DSP ਰਮਨਦੀਪ ਸਿੰਘ, ਇੰਸਪੈਕਟਰ ਭਗਵੰਤ ਸਿੰਘ, ਇਹਨਾਂ ਨੇ ਮਤਲਬ ਕਿ ਕਿਤੇ ਨਾ ਕਿਤੇ ਪੱਖ ਪੂਰਿਆ। ਕੋਈ SIT ਬਣਾਤੀ ਹੋਣੀ ਹੈ ਨਾ ਉਸ ਟਾਈਮ। ਤਾਂ ਉਹਦੇ ਵਿੱਚ ਕੀ ਹੈ ਕਿ ਫਿਰ ਗਾਂ ਪੰਜਾਬ ਪੁਲਿਸ ਦੀ ਜਿਹੜੀ ਇੱਕ ਸ਼ਿਕਾਇਤ ਅਥਾਰਟੀ ਸੀਗੀ, ਹੁਣ ਜਾ ਕੇ ਸਮਝ ਆ ਗਈ ਨਾ ਕਿ ਹੁਣ ਜਾ ਕੇ ਇੱਕ ਸ਼ਿਕਾਇਤ ਅਥਾਰਟੀ ਨੇ ਜਾਂਚ ਕੀਤੀ ਕਿ ਬਾਈ, ਕਿਉਂਕਿ ਇਹਨਾਂ ਨੇ ਗ੍ਰਿਫਤਾਰ ਕੀਤਾ, ਹੁਣ ਸਰਕਾਰਾਂ ਕੁਛ ਨਾ ਕੁਛ ਤਾਂ ਕਰਦੀਆਂ ਨੇ ਨਾ, ਕਿ ਬਾਈ ਫਿਰ ਉਦੋਂ ਕਲੀਨ ਚਿੱਟ ਕਿਉਂ ਦਿੱਤੀ, ਉਹਦਾ ਜਵਾਬ ਤੇ ਦੇਣਾ ਪਏਗਾ ਨਾ। ਤਾਂ ਫਿਰ ਕੰਪਲੇਂਟ ਅਥਾਰਟੀ ਕੀ ਕਹਿੰਦੀ ਆ ਕਿ ਇਹਨਾਂ ਬੰਦਿਆਂ ਨੇ ਗਲਤ ਵੇ ਦੇ ਨਾਲ ਇਹਨੂੰ ਕਲੀਨ ਚਿੱਟ ਦੇ ਦਿੱਤੀ, ਜਦ ਕਿ ਇਹਦੇ ਖਿਲਾਫ ਜਾਂਚ ਪੜਤਾਲ ਦੇ ਵਿੱਚ ਪ੍ਰਤੱਖ ਤੌਰ ਤੇ ਸਬੂਤ ਸਨ। ਜੀ। ਤੋਂ ਹੁਣ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਬਹੁਤ ਵੱਡੇ ਅਫਸਰ ਜਿਹੜੇ ਆ ਉਹ ਫਸ ਸਕਦੇ ਆ, ਕਿਉਂਕਿ ਸਿਫਾਰਿਸ਼ ਕਰ ਦਿੱਤੀ ਆ ਕੰਪਲੇਂਟ ਅਥਾਰਟੀ ਨੇ, ਸ਼ਿਕਾਇਤ ਅਥਾਰਟੀ ਨੇ, ਕਿ ਬਈ ਇਹਨਾਂ ਦੇ ਖਿਲਾਫ FIR ਦਰਜ ਵੀ ਹੋਣੀ ਚਾਹੀਦੀ ਹੈ। ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ। ਹੁਣ ਸਟੇਨ ਗਨ ਦਾ ਮਸਲਾ ਚਰਚਾ ਦੇ ਵਿੱਚ ਹੈ ਜੀ। ਹਾਂਜੀ, ਕਿਤੇ ਗਨ ਕਿਤੇ ਸਟੇਨ ਗਨ, ਮੈਨੂੰ ਲੱਗਦਾ ਬਦਲਾ ਦੇਊ ਸਾਰੇ ਰਿਕਾਰਡ ਪਾਦਾ। ਜੀ। ਇਹ ਮਾਮਲਾ ਕੀ ਹੈ ਕਿ ਇਹ ਕਾਫੀ ਸਮਾਂ ਹੋ ਗਿਆ ਇਸ ਮਾਮਲੇ ਨੂੰ। ਵੈਸੇ ਤੇ ਇਹ ਸਟੇਨ ਗਨ ਵਾਲਾ ਮਾਮਲਾ ਇਹ ਸੀਗਾ ਕਿ 3 ਪੁਲਿਸ ਕਰਮਚਾਰੀਆਂ ਤੋਂ ਇੱਕ ਸਟੇਨ ਗਨ ਗਾਇਬ ਹੋ ਜਾਂਦੀ ਆ। ਸਮਾਂ ਸੀ 1997 ਦਾ। ਜੀ। ਰਾਏਕੋਟ ਦੇ ਵਿੱਚ ਤੈਨਾਤੀ ਸੀ ਹੌਲਦਾਰ ਜਗਰੂਪ, ਹੌਲਦਾਰ ਰਜਿੰਦਰਪਾਲ ਤੇ ਹੌਲਦਾਰ ਜੀਤ। ਇਹਨਾਂ ਤੋਂ ਜਿਹੜੀ ਸਟੇਨ ਗਨ 9mm ਤੇ ਕੁਝ ਕਾਰਤੂਸ ਸੀਗੇ ਉਹ ਗੁੰਮ ਹੋ ਜਾਂਦੇ ਆ। ਸਾਲ 2004 ਚ ਫਿਰ ਜਿਹੜੀ AIA ਪੰਜਾਬ ਦੀ ਟੀਮ ਆ ਉਹਦੇ ਵੱਲੋਂ ਮਤਲਬ ਕਿ ਜਦੋਂ ਇਨਸਪੈਕਸ਼ਨ ਕੀਤੀ ਗਈ ਤਾਂ ਜਿਹੜੀ ਉਕਤ ਸਟੇਨ ਗਨ ਸੀ, ਕਾਰਤੂਸ ਸਨ, ਉਹ ਸਾਰੇ ਗਾਇਬ ਪਾਏ ਗਏ, ਜਿਸ ਦਾ ਖੁਲਾਸਾ ਹੁਣ ਤੇ ਬੜੀ ਇੱਕ ਤਰ੍ਹਾਂ ਨਾਲ ਕਹਿ ਲਓ ਤਰਥੱਲੀ ਮੱਚਣ ਵਾਲੀ ਗੱਲ ਸੀਗੀ। ਤੇ ਫਿਰ ਜਾਂਚ ਦੇ ਵਿੱਚ 3 ਪੁਲਿਸ ਮੁਲਾਜ਼ਮਾਂ ਦਾ ਹੀ ਮਤਲਬ ਕਿ ਕਹਿ ਸਕਦੇ ਆਪਾਂ ਕਿ ਪੂਰਾ ਉਹਨਾਂ ਨੂੰ ਹੱਥ ਦਿੰਦੇ ਆ, ਉਹਨਾਂ ਦਾ ਪੱਖ ਪੂਰਦੇ ਆ। ਇਹ ਕਿਹਾ, ਰਿਪੋਰਟ ਬਣਾ ਦਿੱਤੀ ਪੁਲਿਸ ਵਾਲਿਆਂ ਨੇ ਕਿ 3 ਮੁਲਾਜ਼ਮਾਂ ਦੀ ਕੋਈ ਮਾੜੀ ਨੀਅਤ ਨਹੀਂ ਸੀਗੀ, ਇਹ ਜਸਟ ਲਾਪਰਵਾਹੀ ਦਾ ਮਾਮਲਾ ਸੀ। ਹੋ ਜਾਂਦੀ ਹੈ, ਮਤਲਬ ਕਿ ਜਿੱਦਾਂ ਇੱਕ ਬੜਾ ਤਰਕ ਦਿੱਤਾ ਜਾਂਦਾ ਹੈ ਜਾਂ ਕਹਿ ਲਓ ਕਿ ਦਲੀਲ ਦਿੱਤੀ ਜਾਂਦੀ ਹੈ ਕਿ ਮਨੁੱਖ ਗਲਤੀਆਂ ਦਾ ਪੁਤਲਾ। ਪੁਲਿਸ ਕਹਿੰਦੀ ਕਿ ਗਲਤੀਆਂ ਦਾ ਪੁਤਲਾ ਜਿਹਾ ਕੋਈ ਗੱਲ ਨਹੀਂ, ਕਹਿੰਦੇ ਏਦਾਂ ਕਰਦੇ ਆ ਆਪਾਂ, ਨਵੇੜਾ ਕਰ ਦਿੰਦੇ ਆ ਕਿ ਬਾਈ ਜਿੰਨੇ ਦਾ ਅਸਲਾ ਗੁੰਮ ਹੋਇਆ ਉਹ ਤੋਂ ਦੁੱਗਣੀ ਕੀਮਤ ਤੇ ਤਿੰਨੇ ਜਮ੍ਹਾਂ ਕਰਾ ਦੇਣਗੇ, ਮਾਮਲਾ ਰਫਾ ਦਫਾ। ਠੀਕ ਆ। ਉਸ ਤੋਂ ਬਾਅਦ
ਇਹ ਫਿਰ ਕਹਾਣੀ ਜਿਹੜੀ ਆ ਹੁਣ ਤੁਰਦੀ ਤੁਰਦੀ ਡੀਜੀਪੀ ਤੱਕ ਪਹੁੰਚੀ ਤੇ ਵੇਖ ਲਓ ਕਿੰਨੇ ਸਾਲ ਹੋ ਗਏ ਨੇ। ਹੂੰ 25 ਸਾਲਾਂ ਬਾਅਦ ਹੁਣ ਡੀਜੀਪੀ ਨੇ ਕਿਹਾ ਕਿ ਨਹੀਂ ਨਹੀਂ ਇਹਨਾਂ ਤੇ ਮੁਕੱਦਮਾ ਦਰਜ ਕਰੋ, ਇਹ ਲਾਪਰਵਾਹੀ ਦਾ ਮਸਲਾ ਨਹੀਂ ਹੈ, ਇਹ ਤਾਂ ਹੋਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੀ ਡਿਊਟੀ ਦੀਆਂ ਜੋ ਵੀ ਇਹਨਾਂ ਦੀਆਂ ਜੋ ਵੀ ਮਤਲਬ ਕਿ ਫਰਜ਼ਾਂ ਨੇ, ਜੋ ਵੀ ਇਹਨਾਂ ਦੀਆਂ ਹੋਣੀਆਂ ਚਾਹੀਦੀਆਂ ਨੇ ਡਿਊਟੀ ਪ੍ਰਤੀ ਗੱਲਾਂ ਬਾਤਾਂ, ਉਹ ਸਾਰੀਆਂ ਹੀ ਕਿਤੇ ਨਾ ਕਿਤੇ ਇਹਨਾਂ ਨੇ ਦਰਕਨਾਰ ਕੀਤੀਆਂ। ਤਾਂ ਇਹ ਹੁਣ ਜਿਹੜਾ ਹੈ ਕੋਈ ਲਾਪਰਵਾਹੀ ਦਾ ਮਸਲਾ ਨਹੀਂ, ਇਹਨਾਂ ਤੇ ਪਰਚਾ ਹੋਣਾ ਬਣਦਾ ਆ ਜੀ ਤਾਂ ਬਈ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਨੇ ਜ਼ਿੰਮੇਵਾਰ ਮੰਨ ਕੇ ਤਾਂ ਹੁਣ ਇਹਨਾਂ ਤੇ ਮਾਮਲਾ ਦਰਜ ਹੋਇਆ। ਕਮਾਲ ਦੀ ਗੱਲ ਹੈ ਕਿ ਤਿੰਨਾਂ ਚੋਂ 2 ਸੇਵਾ ਮੁਕਤ ਵੀ ਹੋ ਚੁੱਕੇ, ਇੱਕ ਹੀ ਰਹਿ ਗਿਆ ਸਰਵਿਸ ਦੇ ਵਿੱਚ। ਪਰ ਪੁਲਿਸ ਦੇ ਤੁਸੀਂ ਕੰਮ ਦੇਖੋ, ਪੰਜਾਬ ਪੁਲਿਸ ਵੀ ਬੱਲੇ ਬੱਲੇ ਹੀ ਕਰਾਈ ਛੱਡਦੀ ਆ। ਮਤਲਬ ਕਿ ਦੇਖੋ ਗੱਲ ਕੀ ਹੈ, ਤੇ ਏਦਾਂ ਆ ਨਾ ਜਿੱਦਾਂ ਆਪਾਂ ਕਹਿ ਦਈਏ ਕਿ ਕੋਈ ਬੰਦਾ ਲੱਤ ਵੱਢ ਕੇ ਕਿਸੇ ਦੀ ਕਹਿ ਦੇਵੇ ਕਿ ਯਾਰ ਆ ਲੈ 1500 ਰੁਪਈਆ, ਹੁਣ ਤੂੰ ਨਕਲੀ ਲਵਾ ਲਈ, ਵੀ ਨਵੇੜਾ ਵੇਖੋ ਕਿੱਦਾਂ ਹੋ ਰਿਹਾ। ਨਵੇੜਾ ਕਿੱਦਾਂ ਤਾਂ ਗੱਲ ਇਹ ਆ ਕਿ ਤੁਹਾਨੂੰ ਉਦੋਂ ਹੀ ਪਰਚਾ ਦਰਜ ਕਰਨਾ ਚਾਹੀਦਾ ਸੀ। ਸਟੇਨ ਗਨ ਜਿਹੜੀ ਹੈ ਕਿੱਧਰ ਗਈ? ਵੈਪਨ ਇੱਥੋਂ ਗਾਇਬ ਹੋ ਰਹੇ ਨੇ ਥਾਣਿਆਂ ਚੋਂ। ਇੱਕ ਹੋਰ ਸਟੇਨ ਗਨ ਦਾ ਚਰਚਾ ਮੈਂ ਸੁਣਿਆ ਸੀਗਾ, ਹਾਲਾਂਕਿ ਹੁਣ ਮੈਨੂੰ ਭੁੱਲ ਗਿਆ ਚੇਤਾ, ਕਿ ਉਹ ਕਿਸ ਤਰ੍ਹਾਂ ਇੱਕ ਥਾਣੇ ਦੇ ਵਿੱਚੋਂ ਗਾਂ VIPs ਨੂੰ ਦੇ ਦਿੱਤੀ ਸੀ, ਤੇ ਉਹ ਪਰਿਵਾਰ ਬਾਅਦ ਦੇ ਵਿੱਚ ਆ ਕੇ, ਕਿਉਂਕਿ ਉਦੋਂ ਜਿਹੜੇ ਫੌਜ ਦੇ ਅਧਿਕਾਰੀ ਸੀ ਉਹਨਾਂ ਨੂੰ ਮਿਲਦੀਆਂ ਹੁੰਦੀਆਂ ਸੀਗੀਆਂ ਜਿਹੜੇ ਰਿਟਾਇਰ ਹੋ ਜਾਂਦੇ ਸੀਗੇ, ਤਾਂ ਉਹ ਗਾਂ ਤੋੜ ਦਿੱਤੀ ਸੀ। ਉਹਦਾ ਵੀ ਇੱਕ ਬਹੁਤ ਵੱਡਾ ਰਫੜ ਪਿਆ ਸੀਗਾ। ਬਿਹਾਰ ਦੇ ਵਿੱਚ ਤੇ ਖਬਰ ਇਹ ਆ ਰਹੀ ਆ ਕਿ IG ਦਾ ਜਿਹੜਾ ਹੈਗਾ ਸੀ ਪਿਸਤੌਲ ਉਹ ਚੋਰ ਹੀ ਲੈ ਗਏ ਨੇ। ਹੁਣ ਪਤਾ ਨਹੀਂ ਕੀ ਕਿਉਂ ਹੋਣ ਡਿਆ ਇਸ ਮੁਲਕ ਦੇ ਵਿੱਚ, ਪਰ ਬਹੁਤ ਅਜੀਬੋ-ਗਰੀਬ ਮਾਮਲੇ ਨੇ ਇਹ। ਜੀ ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਤੇ ਗੱਲ ਕਰੀਏ ਲਾਪਤਾ ਹੋਏ, ਗਾਇਬ ਹੋਏ ਬੱਚਿਆਂ ਦੇ ਮਾਮਲੇ ਨੂੰ। ਇਸ ਮਾਮਲੇ ਨੂੰ ਕੋਈ ਗੰਭੀਰਤਾ ਦੇ ਨਾਲ ਲੈ ਹੀ ਨਹੀਂ ਰਿਹਾ ਜੀ। ਨਹੀਂ, ਸਾਡੇ 'ਚ ਇਹਨਾਂ ਮਾਮਲਿਆਂ ਦੀ ਗੰਭੀਰਤਾ ਹੈ ਹੀ ਨਹੀਂ, ਔਰ ਨਾ ਹੀ ਇਹਨਾਂ ਖਬਰਾਂ ਦੀ ਕੋਈ ਸਾਡੇ ਇੱਥੇ ਸਪੇਸ ਹੈਗੀ ਆ। ਜੀ ਉਹ ਗੱਲ ਇਹ ਆ ਕਿ ਮੈਂ ਤੁਹਾਨੂੰ ਥੋੜਾ ਜਿਹਾ ਇਹਦਾ ਮੁੱਢਲਾ ਪੱਖ ਦੱਸ ਦਿੰਦਾ ਕਿ ਅਸਲ 'ਚ ਇੱਕ RTI ਪਾਈ ਜਾਂਦੀ ਹੈ ਜਿਹਦੇ ਵਿੱਚ 2013 ਤੋਂ 7 ਸਾਲਾਂ ਦਾ ਡਾਟਾ, ਯਾਨੀ 2013 ਤੋਂ 20 ਤੱਕ ਦਾ ਡਾਟਾ ਜਿਹੜਾ ਉਹ ਸਰਕਾਰ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਕਿ ਪੰਜਾਬ ਦੇ ਬਾਲ ਗ੍ਰਹਿਾਂ ਦੇ ਵਿੱਚੋਂ 9844 ਬੱਚੇ ਲਾਪਤਾ ਹੋਏ 7 ਸਾਲਾਂ 'ਚ, ਮਤਲਬ ਆਲਮੋਸਟ 10,000, ਜਿਹਦੇ ਚੋਂ 8394 ਤਾਂ ਬੱਚੇ ਮੁੜ ਲੱਭ ਪਏ, ਪਰ 1400 ਬੱਚੇ, ਇਹ ਗਿਣਤੀ ਯਾਦ ਰੱਖਣਾ, 1450 ਬੱਚੇ ਦਾ ਹਾਲੇ ਤੱਕ ਪਤਾ ਹੀ ਨਹੀਂ ਲੱਗਿਆ ਕਿ ਉਹ ਕਿੱਥੇ ਚਲ ਗਏ ਆ। ਇਹਦੇ ਚੋਂ ਜੇ ਆਪਾਂ ਦੇਖੀਏ ਤੇ ਮਤਲਬ ਕਿ ਜ਼ਿਆਦਾਤਰ ਜਿਹੜੀਆਂ ਨਾ ਉਹ ਲੜਕੀਆਂ ਨੇ, ਯਾਨੀ ਤੁਸੀਂ ਲਾਓਗੇ ਤਾਂ 1019 ਲੜਕੀਆਂ ਤੇ 431 ਲੜਕੇ। ਇਹਦਾ ਮਤਲਬ ਹੈ ਕਿ ਲੜਕੀਆਂ ਜ਼ਿਆਦਾ ਲਾਪਤਾ ਹੋਈਆਂ ਨੇ, ਤੇ ਜੇ ਲੜਕੀਆਂ ਲਾਪਤਾ ਜ਼ਿਆਦਾ ਹੋਈਆਂ ਨੇ ਤੇ ਮਾਮਲਾ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਗੰਭੀਰ ਹੋ ਜਾਂਦਾ ਹੈ। ਤਾਂ ਕਿੱਧਰ ਗਏ ਨੇ ਬੱਚੇ, ਕੌਣ ਇਹਨਾਂ ਨੂੰ ਲੈ ਗਿਆ ਜੀ, ਇਹ ਕਿਉਂ ਨਹੀਂ ਪਰਤੇ, ਕਿਉਂ ਨਹੀਂ ਲੱਭੇ? ਬਹੁਤ ਵੱਡੇ ਇੱਕ ਤਰ੍ਹਾਂ ਨਾਲ ਕਹਿ ਲਓ ਸਵਾਲ ਸੀਗੇ। ਤਾਂ ਜਿਹੜਾ ਬੰਦਾ RTI ਹਾਸਲ ਕਰਦਾ ਹੈ, ਸਮਾਜ ਸੇਵੀ, ਉਹੀ ਫਿਰ ਸ਼ਿਕਾਇਤਕਰਤਾ ਬਣਦਾ। ਸ਼ਿਕਾਇਤ ਦਰਜ ਹੋਣ ਤੋਂ ਬਾਅਦ ਵੀ ਪ੍ਰਵੀਨ ਜੀ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ, ਔਰ ਇਸ ਤੋਂ ਬਾਅਦ ਫਿਰ ਇਹ ਜਾਂਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜੀ। ਹੁਣ ਉਹਨਾਂ ਨੇ DGP ਨੂੰ ਤਲਬ ਕੀਤਾ ਹੈ ਕਿ ਤੁਹਾਨੂੰ ਜਵਾਬ ਦੇਣਾ ਪਏਗਾ ਕਿ ਤੁਸੀਂ ਇਸ ਮਾਮਲੇ 'ਚ ਹੁਣ ਤੱਕ ਕੀਤਾ ਕੀ ਆ। ਤਾਂ ਤੁਸੀਂ ਸਮਝ ਸਕਦੇ ਹੋ ਕਿ ਜਿੱਥੇ 1,500 ਬੱਚਾ ਗਾਇਬ ਹੋਣ ਦਾ ਕੋਈ ਸਮਾਚਾਰ ਕੋਈ ਵੈਲਿਊ ਨਹੀਂ ਰੱਖਦਾ, ਵਕਤ ਹੀ ਨਹੀਂ ਰੱਖਦਾ, ਨਾ ਪੁਲਿਸ ਲਈ, ਨਾ ਸਮਾਜ ਲਈ, ਨਾ ਸਿਆਸਤ ਲਈ, ਤਾਂ ਉੱਥੇ ਸਮਝ ਸਕਦੇ ਆ ਕਿ ਸੰਜੀਦਗੀ ਦੀ ਜਾਂ ਕਹਿ ਲਓ ਕਿ ਸਾਡੀ ਜਿਹੜੀ ਮਤਲਬ ਕਿ ਇੱਕ ਸੁਚੇਤਤਾ ਹੁੰਦੀ ਹੈ ਜਿਹੜੀ ਸਮਾਜ ਪ੍ਰਤੀ, ਉਹ ਕਿੰਨੀ ਅਵਸਥਾ ਜਿਹੜੀ ਹਾਲੇ ਥੱਲੇ ਫਿਰਦੀ ਆ। ਅਸੀਂ ਬਹੁਤ ਹੋਰ ਆਵਾਗੌਣ ਚ ਫਿਰਦੇ ਰਹਿੰਦੇ ਆ, ਵਾਹਿਆਤ ਮੁੱਦਿਆਂ ਤੇ ਸਾਡੀ ਜ਼ਿਆਦਾਤਰ ਪੀੜ੍ਹੀ ਜਿਹੜੀ ਉਹ ਫੇਸਬੁੱਕ ਤੇ ਜਾਂ ਹੋਰ ਜਿਹੜੇ ਪਲੇਟਫਾਰਮ ਨੇ ਇਸ ਤਰ੍ਹਾਂ ਦੇ ਉੱਥੇ ਭਟਕਦੀ ਰਹਿੰਦੀ ਹੈ, ਲੜਦੀ ਰਹਿੰਦੀ ਹੈ, ਪਰ ਅਸਲ ਮੁੱਦੇ ਜਾਂ ਕਹਿ ਲਓ ਕਿ ਜਿਹੜੇ ਇਨਸਾਨੀਅਤ ਨਾਲ ਜੁੜੇ ਮੁੱਦੇ ਉਹ ਕਈ ਵਾਰ ਲਾਂਭੇ ਹੀ ਰਹਿ ਜਾਂਦੇ ਨੇ। ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ, ਖਾਸ ਟਿੱਪਣੀਆਂ ਦੇਣ ਵਾਸਤੇ। ਧੰਨਵਾਦ ਜੀ ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪੰਜਾਬੀ ਰੇਡੀਓ USA ਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।